ਜੇ 1 ਲੱਖ ਰੁਪਏ ਦੇ ਹਿਸਾਬ ਨਾਲ ਲੇਖਾ ਕਰੀਏ ਤਾਂ 655 ਕਰੋੜ 33 ਲੱਖ ਰੁਪਏ ਹਰ ਸਾਲ ਠੇਕਾ ਦੇਣਾ ਪਊ ਸਰਕਾਰ ਦੇ ਖਜ਼ਾਨੇ 'ਚ ਤਾਂ ਧੇਲਾ ਨਹੀਂ। ਘੱਟੋ ਘੱਟ 1 ਲੱਖ ਕਰੋੜ ਰੁਪਏ ਦਾ ਇਹ ਵੱਡਾ ਫਰਾਡ ਹੋਣ ਵਾਲਾ ਪੰਜਾਬ। 1 ਲੱਖ ਕਰੋੜ ਰੁਪਏ ਦਾ ਫਰਾਡ ਹੈ, ਇਦੋਂ ਘੱਟ ਹੈ ਨਹੀਂ। ਜੋ ਅੰਦਰੋਂ ਗੱਲ ਆ ਰਹੀ ਹੈ ਉਹ ਇਹ ਹੈ ਵੀ ਇਹਨੂੰ ਇੱਕ ਲੈਂਡ ਬੈਂਕ ਬਣਾ ਕੇ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੋਨ ਲੈਣਗੇ। ਕੋਈ ਵੀ ਪਾਲਿਸੀ ਬਣਦੀ ਹੈ ਪਹਿਲਾਂ ਸਰਕਾਰਾਂ ਉਹਦਾ ਇੱਕ ਸਰਵੇ ਕਰਵਾਉਂਦੀਆਂ ਨੇ, ਇਹਦਾ ਸਮਾਜ ਉੱਤੇ ਕੀ ਅਸਰ ਹੋਏਗਾ, ਲੋਕਾਂ ਤੇ ਕੀ ਅਸਰ ਹੋਏਗਾ। ਪਰ ਐਸ ਸਰਕਾਰ ਨੇ ਅੱਜ ਤੱਕ ਨਹੀਂ ਦੱਸਦੇ ਵੀ ਉਹਨਾਂ ਕੋਲ ਡਿਮਾਂਡ ਕਿੱਥੋਂ ਆਈ ਵੀ ਉਹਨਾਂ ਨੂੰ ਨਵੇਂ ਘਰ ਬਣਾਉਣ ਵਾਸਤੇ। ਹੁਣ ਤੱਕ ਸਾਰੇ ਦੇਸ਼ ਵਿੱਚ 31% ਸ਼ਹਿਰੀਕਰਨ ਹੋਇਆ, ਪੰਜਾਬ ਦਾ ਉਹ ਤੋਂ ਵੱਧ 42% ਹੋਇਆ। ਇੱਕੋ ਗੱਲ ਕਹਿੰਦਾ ਹੈ ਪਾਲਿਸੀ ਦੇ ਅੰਦਰ ਕੀ ਹੈ ਉਹਦਾ ਜ਼ਿਕਰ ਤੱਕ ਨਹੀਂ ਕੋਈ ਕਰਦਾ, ਨਾ ਮੰਤਰੀ ਨਾ ਮੁੱਖ ਮੰਤਰੀ। ਬਾਰ-ਬਾਰ ਇੱਕੋ ਗੱਲ ਕਹਿੰਦੇ ਆ ਵੀ ਅਸੀਂ ਜੀ 1 ਲੱਖ ਰੁਪਇਆ ਕਰਤਾ ਠੇਕੇ ਦਾ, ਜਿਹੜਾ ਪਾਲਿਸੀ ਦੇ ਵਿੱਚ 30,000 ਸੀ ਉਹਨੂੰ ਵਧਾ ਕੇ 50 ਕਰਤਾ, 50 ਤੋਂ 1 ਲੱਖ ਕਰਤਾ। ਇਦੋਂ ਵੱਡਾ ਫਰਾਡ ਹੋਰ ਕੋਈ ਹੋ ਨਹੀਂ ਸਕਦਾ। ਉਹ ਕਹਿੰਦੇ ਉਹਨੂੰ 3 ਏਕੜ ਜ਼ਮੀਨ ਦੇਵਾਂਗੇ, ਜਿਹੜੀ 3 ਏਕੜ ਦੇਣੀ ਆ ਉਹਦੇ ਡਿਵੈਲਪਮੈਂਟ ਚਾਰजेस 2 ਕਰੋੜ ਰੁਪਇਆ ਫੀ ਏਕੜ ਕਿਸਾਨ ਤੋਂ ਵਸੂਲਾਂਗੇ। 9 ਏਕੜ ਜ਼ਮੀਨ ਖੋਲੀ ਮੁਫਤ ਵਿੱਚ, ਡਿਵੈਲਪਮੈਂਟ ਦੇ ਨਾਂ ਤੇ 6 ਕਰੋੜ ਰੁਪਇਆ ਉਹਦੇ ਕੋਲ ਮੰਗਣਗੇ। ਜੇ ਕਿਤੇ ਕੋਈ ਸਾਂਝਾ ਖਾਤਾ ਕਿਸੇ 4 ਪਰਿਵਾਰਾਂ ਦਾ, ਇਹ ਜਾਣਗੇ ਕਿੱਥੇ ਉਜੜ ਕੇ ਮਨਰੇਗਾ 'ਚ ਕੰਮ ਕਰਦੀਆਂ। ਜੇ ਉਹ ਪਿੰਡ ਹਨ ਤਾਂ ਮਨਰੇਗਾ ਦੇ ਵਿੱਚ ਕੰਮ ਮਿਲਦਾ ਨਾ, ਜੇ ਪਿੰਡੇ ਨਹੀਂ ਰਹਿਣੇ। ਹਾਲੇ 165 ਕਲੋਨੀਆਂ ਹੋਰ ਨੇ ਜਿਹੜੀਆਂ ਪਾਈਪਲਾਈਨ 'ਚ ਨੇ। ਇਸ ਇਕੱਠ ਵਿੱਚ ਹਾਜ਼ਰ ਬਹੁਤ ਹੀ ਸਤਿਕਾਰਯੋਗ ਭੈਣੋ, ਭਰਾਵੋ ਤੇ ਮੰਚ ਤੇ ਬੈਠੇ ਆਗੂ ਸਾਹਿਬਾਨ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ, ਉਹਦੇ ਸਾਥੀ ਮੰਤਰੀ ਬਾਰ-ਬਾਰ ਇੱਕ ਗੱਲ ਕਹੀ ਜਾਂਦੇ ਹੈ ਕਿ ਇਹ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਮੁੱਢ ਲੋਕ ਹੁੰਦੇ ਆ। ਸਾਡੇ ਸੰਵਿਧਾਨ 'ਚ ਉਹਦੇ ਪ੍ਰੀਐਂਬਲ 'ਚ ਲਿਖਿਆ ਹੈ ਕਿ ਇੱਥੇ ਕਿਹੋ ਜਿਹੀ ਸਰਕਾਰ ਹੋਈ। ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਚੁਣੀ ਹੋਈ, ਲੋਕਾਂ ਦੇ ਭਲੇ ਲਈ। 70 ਸਾਲ ਤੋਂ ਉੱਤੇ ਹੋ ਗਏ ਦੇਸ਼ ਆਜ਼ਾਦ ਹੋਈ। ਜੇ ਲੋਕਾਂ ਦੇ ਭਲੇ ਲਈ ਕੋਈ ਸਰਕਾਰ ਹੁੰਦੀ ਤਾਂ ਅੱਜ ਨੂੰ ਇੱਥੇ ਗਰੀਬੀ ਖਤਮ ਹੋਈ ਹੁੰਦੀ, ਇੱਥੇ ਬੇਰੁਜ਼ਗਾਰੀ ਖਤਮ ਹੋਈ ਹੁੰਦੀ। ਜਿਹੜੀਆਂ ਸਮੱਸਿਆਵਾਂ ਇਸ ਦੇਸ਼ ਦੇ ਲੋਕ ਨਿਤ ਜਿਨ੍ਹਾਂ ਦਾ ਸਾਹਮਣਾ ਕਰਦੇ ਨੇ, ਉਹ ਅੱਜ ਸਮੱਸਿਆਵਾਂ ਨਾ ਹੁੰਦੀਆਂ ਜੇ ਲੋਕਾਂ ਦੀ ਸਰਕਾਰ ਹੁੰਦੀ, ਲੋਕਾਂ ਦੇ ਭਲੇ ਲਈ ਸਰਕਾਰ ਹੁੰਦੀ। ਇਹ ਠੀਕ ਹੈ, ਵੋਟਾਂ ਪੈਂਦੀਆਂ, ਅਸੀਂ ਵੋਟਾਂ ਪਾਉਂਦੇ ਹਾਂ ਜਾਂ ਸਾਡੇ ਕੋਲੋਂ ਕੋਈ ਪਵਾ ਲੈਂਦਾ, ਪਰ ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਉਹ ਲੋਕ, ਉਹਨਾਂ ਦੇ ਰੰਗ ਬਦਲ ਜਾਂਦੇ ਆ, ਫਿਰ ਉਹ ਲੋਕਾਂ ਦੇ ਨਹੀਂ ਰਹਿੰਦੇ। ਸਾਨੂੰ ਸਮਝਣਾ ਚਾਹੀਦਾ ਵੀ ਅੱਜ ਦੀ ਰਾਜਨੀਤੀ ਕੋਈ ਸੇਵਾ ਨਹੀਂ ਹੈ। ਇਹ ਜਿਹੜੇ ਪੋਲੀਟੀਕਲ ਲੋਕ ਨੇ, ਸੱਤਾ ਹਥਿਆਉਣ ਵਾਸਤੇ ਤੁਹਾਡੇ ਨਾਲ ਬੜੀਆਂ ਮਿੱਠੀਆਂ ਗੱਲਾਂ ਕਰਦੇ ਨੇ, ਪਰ ਜਦੋਂ ਸੱਤਾ ਹਾਸਲ ਹੋ ਜਾਂਦੀ ਹੈ ਫਿਰ ਇਹ ਆਪਣੇ ਲਈ ਕੰਮ ਕਰਦੇ ਨੇ। ਰਾਜਨੀਤੀ ਵਪਾਰ ਬਣ ਗਈ, ਲੋਕਾਂ ਲਈ ਨਹੀਂ ਹੈ। ਔਰ ਇਹੋ ਵਜ੍ਹਾ ਹੈ ਕਿ ਇੰਨੇ ਸਾਲਾਂ ਬਾਅਦ ਅੱਜ ਦੀਆਂ ਸਰਕਾਰਾਂ ਦਾ ਰਵੱਈਆ ਲੋਕਾਂ ਪ੍ਰਤੀ ਬਿਲਕੁਲ ਹੀ ਬਦਲ ਗਿਆ। ਅਸੀਂ ਦਿੱਲੀ ਦਾ ਅੰਦੋਲਨ ਜਿੱਤ ਕੇ ਆਏ। ਅਸਲ ਕਹਾਣੀ ਜਿਹੜੀ ਸੀ ਉਹਦੇ ਪਿੱਛੇ 3 ਕਾਨੂੰਨਾਂ ਦੇ ਪਿੱਛੇ ਖੇਤੀ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਦੀ ਖੇਡ ਸੀ। ਅਸੀਂ ਸਾਰੇ ਪੰਜਾਬ ਦਾ ਸਾਰਾ ਹਰ ਭਾਈਚਾਰਾ ਉਸ ਅੰਦੋਲਨ ਵਿੱਚ ਕੁੱਦਿਆ। ਅਸਲ ਵਿੱਚ ਉਹ ਅੰਦੋਲਨ ਮੋਹਰੀ ਹੋ ਕੇ ਪੰਜਾਬ ਨੇ ਹੀ ਲੜਿਆ। ਠੀਕ ਹੈ, ਕੁਝ ਹਰਿਆਣੇ ਦੇ ਲੋਕ ਵੀ ਸਨ, ਕੁਝ ਯੂਪੀ ਦੇ ਸਨ, ਰਾਜਸਥਾਨ ਦੇ ਸਨ, ਦੂਜੀਆਂ ਸਟੇਟਾਂ ਤੋਂ ਥੋੜ੍ਹੇ ਬਹੁਤ ਲੋਕ ਆਉਂਦੇ ਸੀ। ਉਹਨਾਂ ਨੇ ਜਿਸ ਸਿਰ ਨਾਲ, ਜਿਸ ਡਿਸਿਪਲਿਨ ਨਾਲ ਸ਼ਾਂਤਮਈ ਰਹਿ ਕੇ ਮੋਰਚਾ ਲੜਿਆ,
ਸਰਕਾਰ ਨੂੰ ਕਾਨੂੰਨ ਵੀ ਵਾਪਸ ਲੈਣੇ ਪਏ ਤੇ ਪ੍ਰਧਾਨ ਮੰਤਰੀ ਨੂੰ ਮਾਫੀ ਵੀ ਮੰਗਣੀ ਪਈ, ਪਰ ਉਹਨਾਂ ਦੀਆਂ ਆਦਤਾਂ ਹਾਲੇ ਵੀ ਨਹੀਂ ਬਦਲੀਆਂ। ਪਿਛਲੇ ਦਿਨੀ ਇੱਕ ਵਾਰ ਫੇਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕੇਂਦਰ ਸਰਕਾਰ ਨੇ। ਨਵਾਂ ਮੰਡੀਕਰਨ ਦਾ ਖੜਾ ਬਣਾ ਕੇ ਭੇਜਿਆ ਗਿਆ। ਤੁਸੀਂ ਜਾਗਰੂਕ ਸੀ, ਪੰਜਾਬ ਦੀ ਸਰਕਾਰ ਨੂੰ ਮਜਬੂਰ ਕੀਤਾ, ਉਹ ਵਿਧਾਨ ਸਭਾ 'ਚ ਰੱਦ ਕਰਨਾ ਪਿਆ ਸਰਕਾਰ। ਹਾਲੇ ਵੀ ਉਹ ਮਨੋ ਸਾਫ਼ ਨਹੀਂ। ਅੱਜ ਲੈਂਡ ਪੂਲਿੰਗ ਦੀ ਨੀਤੀ ਨਾਲ ਪੰਜਾਬ ਨੂੰ ਉਜਾੜਨ ਦਾ ਮਨ ਬਣਾ ਲਿਆ ਸਰਕਾਰ ਨੇ। ਠੀਕ ਹੈ, ਜ਼ਮੀਨ ਤਾਂ ਜਾਂਦੀ ਹੀ ਹੈ, ਪਰ ਇਹਦੇ ਨਾਲ ਜਦੋਂ ਪਿੰਡਾਂ ਦੇ ਪਿੰਡ ਉਜੜਨਗੇ, ਜਦੋਂ ਵੱਡੀ ਗਿਣਤੀ ਵਿੱਚ ਪਿੰਡਾਂ 'ਚੋਂ ਪਲਾਇਨ ਹੋਏਗਾ, ਉਹ ਲੋਕ ਬੇਰੁਜ਼ਗਾਰ ਹੋਣਗੇ, ਨਵੇਂ ਜਗ੍ਹਾ ਜਾ ਕੇ ਕਿਵੇਂ ਸੈਟਲ ਹੋਣਗੇ, ਇਸ ਸਵਾਲ ਤੇ ਸਰਕਾਰ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ। ਕੋਈ ਵੀ ਪਾਲਿਸੀ ਬਣਦੀ ਹੈ, ਪਹਿਲਾਂ ਸਰਕਾਰਾਂ ਉਹਦਾ ਇੱਕ ਸਰਵੇ ਕਰਵਾਉਂਦੀਆਂ ਨੇ, ਇਹਦਾ ਸਮਾਜ ਉੱਤੇ ਕੀ ਅਸਰ ਹੋਏਗਾ, ਲੋਕਾਂ ਤੇ ਕੀ ਅਸਰ ਹੋਏਗਾ। ਪਰ ਐਸ ਸਰਕਾਰ ਨੇ ਅੱਜ ਤੱਕ ਨਹੀਂ ਦੱਸਦੇ ਵੀ ਉਹਨਾਂ ਕੋਲ ਡਿਮਾਂਡ ਕਿੱਥੋਂ ਆਈ ਵੀ ਉਹਨਾਂ ਨੂੰ ਨਵੇਂ ਘਰ ਬਣਾਉਣ ਵਾਸਤੇ ਜ਼ਮੀਨ ਲੋਕਾਂ ਦੀ ਖੋਣੀ ਪੈ ਗਈ। ਅਸਲੀਅਤ ਇਹੀ ਹੈ। ਸਰਕਾਰੀ ਅੰਕੜੇ ਗਵਾਹ ਨੇ ਭਈ ਹੁਣ ਤੱਕ ਸਾਰੇ ਦੇਸ਼ ਵਿੱਚ 31% ਸ਼ਹਿਰੀਕਰਨ ਹੋਇਆ, ਪੰਜਾਬ ਦਾ ਉਹ ਤੋਂ ਵੱਧ 42% ਹੋਇਆ। ਤੁਸੀਂ ਲੁਧਿਆਣੇ ਦੇ ਨੇੜੇ ਬੈਠੇ ਹੋ, ਇੱਕ ਗੱਲ ਦਾ ਤੁਹਾਨੂੰ ਅਹਿਸਾਸ ਹੋਏਗਾ, ਕੋਈ 40 ਕੁ ਪਿੰਡਾਂ ਨੂੰ ਲੁਧਿਆਣਾ ਹੁਣ ਤੱਕ ਖਾ ਚੁੱਕਾ ਹੈ, ਔਰ ਉਹ 40 ਪਿੰਡਾਂ ਦਾ ਕਿਤੇ ਨਾਮੋ ਨਿਸ਼ਾਨ ਨਹੀਂ, ਨਾ ਨਕਸ਼ੇ ਤੇ, ਨਾ ਉਹਦਾ ਕੋਈ ਜ਼ਿਕਰ ਤੱਕ ਕਰਦਾ। ਹੁਣ ਸਰਕਾਰ ਨੇ 76 ਪਿੰਡਾਂ ਦੀ ਜ਼ਮੀਨ ਮਕਾਨ ਉਸਾਰੀ ਲਈ ਹੋਣ ਵਾਸਤੇ ਨੋਟੀਫਿਕੇਸ਼ਨ ਕੀਤੀ ਹੈ। 40 ਕੁ ਪਿੰਡ ਨੇ ਜਿਨ੍ਹਾਂ ਲਈ ਤੁਹਾਡੇ ਲੁਧਿਆਣੇ ਜ਼ਿਲ੍ਹੇ 'ਚ ਇੰਡਸਟਰੀ ਦੇ ਨਾਂ ਤੇ ਖੋਣ ਦਾ ਫੈਸਲਾ ਕੀਤਾ ਹੈ। ਔਰ ਅੱਜ ਮੁੱਖ ਮੰਤਰੀ ਇੱਕੋ ਗੱਲ ਕਹਿੰਦਾ ਹੈ, ਪਾਲਿਸੀ ਦੇ ਅੰਦਰ ਕੀ ਹੈ ਉਹਦਾ ਜ਼ਿਕਰ ਤੱਕ ਨਹੀਂ ਕੋਈ ਕਰਦਾ, ਨਾ ਮੰਤਰੀ ਨਾ ਮੁੱਖ ਮੰਤਰੀ ਨਾ ਉਹਦੇ ਕੋਈ ਅਧਿਕਾਰੀ। ਬਾਰ-ਬਾਰ ਇੱਕੋ ਗੱਲ ਕਹਿੰਦੇ ਹੈ ਵੀ ਅਸੀਂ ਜੀ 1 ਲੱਖ ਰੁਪਇਆ ਕਰਤਾ ਠੇਕੇ ਦਾ, ਜਿਹੜਾ ਪਾਲਿਸੀ ਦੇ ਵਿੱਚ 30,000 ਸੀ ਉਹਨੂੰ ਵਧਾ ਕੇ 50 ਕਰਤਾ, 50 ਤੋਂ 1 ਲੱਖ ਕਰਤਾ। ਇਦੋਂ ਵੱਡਾ ਫਰਾਡ ਹੋਰ ਕੋਈ ਹੋ ਨਹੀਂ ਸਕਦਾ। ਮੈਂ ਲੇਖਾ ਕਰ ਰਿਹਾ ਸੀ ਵੀ ਪੰਜਾਬ 'ਚ 65,533 ਏਕੜ ਜ਼ਮੀਨ ਇਹਨਾਂ ਨੇ ਐਕਵਾਇਰ ਕਰਨੀ। ਜੇ 1 ਲੱਖ ਰੁਪਏ ਦੇ ਹਿਸਾਬ ਨਾਲ ਲੇਖਾ ਕਰੀਏ ਤਾਂ 655 ਕਰੋੜ 33 ਲੱਖ ਰੁਪਏ ਹਰ ਸਾਲ ਠੇਕਾ ਦੇਣਾ ਪਊ ਸਰਕਾਰ ਦੇ ਖਜ਼ਾਨੇ 'ਚ ਤਾਂ ਧੇਲਾ ਨਹੀਂ, ਨਾ ਕੋਈ ਬਜਟ ਵਿੱਚ ਇੱਦਾਂ ਦੀ ਰਕਮ ਰੱਖੀ ਹੈ, ਕੋਈ ਬਜਟ ਪ੍ਰੋਵੀਜ਼ਨ ਨਹੀਂ, ਤਾਂ ਫਿਰ ਝੂਠ ਹੀ ਮਾਰਿਆ ਨਾ। ਔਰ ਮੈਨੂੰ ਬਹੁਤ ਸਾਰੇ ਲੋਕ ਮਿਲਦੇ ਨੇ ਜਿਹੜਾ ਇਹ ਤੋਂ ਪਹਿਲਾਂ, ਇਸ ਪਾਲਿਸੀ ਤੋਂ ਪਹਿਲਾਂ 20 ਸਾਲ ਪਹਿਲਾਂ ਜਿਨ੍ਹਾਂ ਦੀ ਜ਼ਮੀਨ ਮੋਹਾਲੀ ਦੇ ਵਿੱਚ ਲੋਕਾਂ ਦੀ ਖੋਹੀ ਗਈ, ਉਹਨਾਂ ਨੂੰ ਕਿਹਾ ਗਿਆ ਤੁਹਾਨੂੰ ਪਲਾਟ ਦੇਵਾਂਗੇ, ਪਤਾ ਨਹੀਂ ਉਹ ਪਲਾਟ ਕਿੱਥੇ ਨੇ, ਉਹਨਾਂ ਨੂੰ ਕਿਤੇ ਨਿਸ਼ਾਨਦੇਹੀ ਨਹੀਂ ਦਿੰਦੇ, ਨਾ ਕੋਈ ਉਹਦਾ ਜ਼ਿਕਰ ਕਰਦਾ, ਉਹਨਾਂ ਦੀ ਕੋਈ ਤਸੱਲੀ ਨਹੀਂ ਕਰਾਉਂਦਾ। ਔਰ ਆ ਹੁਣ ਤਾਂ ਜਿਹੜੀ 2013 ਵਿੱਚ ਡਾਕਟਰ ਮਨਮੋਹਨ ਸਿੰਘ ਨੇ ਇੱਕ ਪਾਲਿਸੀ ਜਾਰੀ ਕੀਤੀ ਸੀ, ਉਹਦੇ ਵਿੱਚ ਤਾਂ ਇਹ ਸੀ ਭਈ ਜਿਹੜੇ ਕਿਸਾਨ ਦੀ ਜ਼ਮੀਨ ਅਸੀਂ ਲਵਾਂਗੇ ਉਹਨੂੰ ਮਾਰਕੀਟ ਰੇਟ ਨਾਲੋਂ 4 ਗੁਣਾ ਰੇਟ ਦੇਵਾਂਗੇ, ਤੇ ਕਿਉਂਕਿ ਉਹਨੂੰ ਉੱਜੜ ਕੇ ਕਿਤੇ ਹੋਰ ਜਾਣਾ ਪਏਗਾ, ਇੰਨਾ ਹੀ ਉਹਨੂੰ ਉਜਾੜਾ ਭੱਤਾ ਦੇਵਾਂਗੇ। ਇਹਨਾਂ ਨੇ ਤਾਂ ਸਾਰਾ ਹੀ ਭੋਗ ਪਾਤਾ, ਕਿਸੇ ਨੂੰ ਕੁਝ ਦੇਣਾ ਹੀ ਨਹੀਂ। ਸਗੋਂ ਉਲਟਾ ਕੀ ਹੈ, ਜਿਹੜੇ ਕਿਸਾਨ ਦੇ ਕੋਈ 9 ਏਕੜ ਜ਼ਮੀਨ ਆ ਗਈ, ਕਿ ਟੇਬਲ ਬਣਾਇਆ, ਉਹ ਕਹਿੰਦੇ ਉਹਨੂੰ 3 ਏਕੜ ਜ਼ਮੀਨ ਦੇਵਾਂਗੇ। ਜਿਹੜੀ 3 ਏਕੜ ਦੇਣੀ ਆ ਉਹਦੇ ਡਿਵੈਲਪਮੈਂਟ ਚਾਰਜਿਸ 2 ਕਰੋੜ ਰੁਪਈਆ ਫੀ ਏਕੜ ਕਿਸਾਨ ਤੋਂ ਵਸੂਲਾਂਗੇ। 9 ਏਕੜ ਜ਼ਮੀਨ ਖੋਲੀ ਮੁਫਤ ਵਿੱਚ, ਡਿਵੈਲਪਮੈਂਟ ਦੇ ਨਾਂ ਤੇ 6 ਕਰੋੜ ਰੁਪਈਆ ਉਹਦੇ ਕੋਲ ਮੰਗਣਗੇ। ਜੇ ਕਿਤੇ ਕੋਈ ਸਾਂਝਾ ਖਾਤਾ ਕਿਸੇ 4 ਪਰਿਵਾਰਾਂ ਦਾ, ਉਹਨਾਂ ਦੀ 50 ਏਕੜ ਜ਼ਮੀਨ ਲੈ ਲਈ, ਉਹਨਾਂ ਨੂੰ 30 ਦੇਣਗੇ।
ਕਹਿੰਦੇ 30 ਏਕੜ ਦਾ 60 ਕਰੋੜ ਰੁਪਈਆ ਡਿਵੈਲਪਮੈਂਟ ਚਾਰजेस ਕਿਸਾਨ ਦਊ। ਜ਼ਮੀਨ ਵੀ ਖੋਲੀ, ਡਿਵੈਲਪਮੈਂਟ ਵਾਸਤੇ ਪੈਸੇ ਵੀ ਦਊ। ਚਲੋ ਇਹ ਤੋਂ ਵੀ ਅੱਗੇ ਜਿਹੜੇ 116 ਪਿੰਡ ਉੱਜੜਨਗੇ, ਤੁਸੀਂ ਕੋਈ ਸਰਵੇ ਕਰਾਇਆ ਉੱਥੇ ਤੇ ਲੋਕਾਂ ਤੇ ਕੀ ਅਸਰ ਹੋਏਗਾ? ਇਹ ਜਾਣਗੇ ਕਿੱਥੇ ਉੱਜੜ ਕੇ? ਆ ਸਾਡੇ ਭੈਣਾਂ ਬੈਠੀਆਂ ਨੇ ਮਨਰੇਗਾ 'ਚ ਕੰਮ ਕਰਦੀਆਂ, ਜੇ ਉਹ ਪਿੰਡ ਹਨ ਤਾਂ ਮਨਰੇਗਾ ਦੇ ਵਿੱਚ ਕੰਮ ਮਿਲਦਾ ਨਾ, ਜੇ ਪਿੰਡੇ ਨਹੀਂ ਰਹਿਣੇ। ਹਾਲੇ 165 ਕਲੋਨੀਆਂ ਹੋਰ ਨੇ ਜਿਹੜੀਆਂ ਪਾਈਪਲਾਈਨ 'ਚ ਨੇ। ਆ ਜਿਹੜਾ ਹੁਣ ਤੱਕ ਨੋਟੀਫਿਕੇਸ਼ਨ ਹੋਈ ਹੈ, ਇਹਦਾ ਰੌਲਾ ਪੈ ਗਿਆ, ਇਹਦੇ ਨਾਲ ਹਾਲੇ ਉਹ ਰੁਕਿਆ ਹੋਇਆ। 1.5 ਲੱਖ ਏਕੜ ਜ਼ਮੀਨ ਪੰਜਾਬ ਦੀ ਉਹ ਜ਼ਬਰਦਸਤੀ ਖੋਹਣਾ ਚਾਹੁੰਦੇ ਨੇ, ਔਰ ਫਿਰ ਸਾਨੂੰ ਮੂਰਖ ਬਣਾਉਣਾ ਚਾਹੁੰਦੇ ਨੇ। ਜੋ ਅੰਦਰੋਂ ਗੱਲ ਆ ਰਹੀ ਹੈ ਉਹ ਇਹ ਹੈ ਵੀ ਇਹਨੂੰ ਇੱਕ ਲੈਂਡ ਬੈਂਕ ਬਣਾ ਕੇ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੋਨ ਲੈਣਗੇ। ਉਹ ਲੋਨ ਨਾਲ ਜਦੋਂ ਵੋਟਾਂ ਆਉਣਗੀਆਂ 6 ਮਹੀਨੇ ਪਹਿਲਾਂ ਬੀਬੀਆਂ ਨੂੰ 1000 ਰੁਪਇਆ ਦੇਣਗੇ, ਜਿਹੜਾ ਕਹਿੰਦੇ ਵਾਅਦਾ ਕੀਤਾ ਹੋਇਆ। ਇੱਕ ਹੋਰ ਵੀ ਚਰਚਾ ਚੱਲਦੀ ਹੈ, ਜਿਹੜੀ ਅਸਲੀਅਤ ਲੱਗਦੀ ਹੈ, ਪਾਲਿਸੀ ਆਪਣੇ ਮੂੰਹੋਂ ਆਪ ਬੋਲਦੀ ਹੈ। ਜਦੋਂ ਬਿਨਾਂ ਪੈਸੇ ਦਿੱਤੇ, ਬਿਨਾਂ ਕਿ ਕੋਈ ਕੀਮਤ ਪਾਏ ਜ਼ਮੀਨ ਖੋਹ ਲੈਣੀ ਹੈ, ਜਦੋਂ ਡਿਵੈਲਪਮੈਂਟ ਵਾਸਤੇ ਜੇ ਵੱਡੇ ਵੱਡੇ ਬਿਲਡਰਾਂ ਨੂੰ ਇਹ ਦੇਣਗੇ, ਉਹਨਾਂ ਤੋਂ ਪੈਸੇ ਲੈਣਗੇ। ਘੱਟੋ ਘੱਟ 1 ਲੱਖ ਕਰੋੜ ਰੁਪਈਏ ਦਾ ਇਹ ਵੱਡਾ ਫਰਾਡ ਹੋਣ ਵਾਲਾ ਪੰਜਾਬ 'ਚ। 1 ਲੱਖ ਕਰੋੜ ਰੁਪਈਏ ਦਾ ਫਰਾਡ ਹੈ, ਇਹਦੋਂ ਘੱਟ ਹੈ ਨਹੀਂ। ਪਰ ਇਹ ਤੋਂ ਵੀ ਵੱਡੀ ਗੱਲ ਇਹ ਹੈ ਵੀ ਉਹ ਲੋਕ ਜਿਨ੍ਹਾਂ ਨੇ ਸ਼ਹਿਰਾਂ ਵਿੱਚ ਮਕਾਨ ਬਣਾਉਣੇ ਸੀ, ਜਿਹੜੇ ਮੁਲਾਜ਼ਮ ਤਬਕਾ ਸੀ ਪਿੰਡਾਂ ਵਿੱਚੋਂ ਸ਼ਹਿਰਾਂ 'ਚ ਗਿਆ, ਉਹਨਾਂ ਨੇ ਆਪੋ ਆਪਣੇ ਮਕਾਨ ਕਿਸੇ ਨਾ ਕਿਸੇ ਜਿੱਥੇ ਨੌਕਰੀ ਕਰਦੇ ਸੀ ਉੱਥੇ ਬਣਾ ਲਏ। ਜਿਹੜੀ ਬਿਜ਼ਨਸ ਕਮਿਊਨਿਟੀ ਸੀ, ਕੋਈ ਇੰਡਸਟਰੀ ਵਾਲੇ ਸੀ, ਉਹਨਾਂ ਨੇ ਆਪਣੇ ਨੇੜੇ ਦੇ ਸ਼ਹਿਰਾਂ 'ਚ ਮਕਾਨ ਬਣਾ ਲਏ। ਹੁਣ ਤਾਂ ਪਿੰਡਾਂ 'ਚ ਸਿਰਫ ਖੇਤੀ ਵਾਲੇ ਰਹਿ ਗਏ ਜਾਂ ਮਜ਼ਦੂਰੀ ਵਾਲੇ ਰਹਿ ਗਏ, ਉਹ ਤਾਂ ਉੱਥੇ ਹੈ ਨਹੀਂ। ਫਿਰ ਇਹ ਕਹਿੰਦੇ ਨੇ ਅਸੀਂ ਜੀ ਅਫੋਰਡੇਬਲ ਘਰ ਬਣਾ ਕੇ ਦੇਣੇ ਆ। ਅਫੋਰਡੇਬਲ ਘਰ ਕਿੰਨੇ ਕੁ ਦਾ ਕਹਿੰਦੇ ਨੇ ਭਾਈ? ਅੱਜ ਮੋਹਾਲੀ ਜਾ ਕੇ ਦੇਖ ਲਓ, ਤੁਹਾਡੇ ਲੁਧਿਆਣੇ ਦੇਖ ਲਓ, ਜਲੰਧਰ ਦੇਖ ਲਓ, ਪਟਿਆਲੇ ਦੇਖ ਲਓ, ਉੱਚੀਆਂ ਉੱਚੀਆਂ ਬਿਲਡਿੰਗਾਂ ਸਾਰੀਆਂ ਪਈਆਂ। ਉਹਨਾਂ ਦੇ ਫਲੈਟ ਜਿਹੜੇ ਨੇ ਘੱਟੋ ਘੱਟ 1 ਕਰੋੜ ਦਾ, 3 ਕਰੋੜ ਦੇ ਵੀ ਨੇ। 1 ਕਰੋੜ ਦਾ ਫਲੈਟ ਕੋਈ ਗਰੀਬ ਲੈ ਸਕੂ? ਇਹ ਅਫੋਰਡੇਬਲ ਹੈ? ਅਸਲ ਵਿੱਚ ਨਾ ਮਕਾਨ ਉਹਨਾਂ ਦੀ ਤਰਜੀਹ ਹੈ, ਨਾ ਕਿਸੇ ਨੂੰ ਮਕਾਨ ਉਹਨਾਂ ਨੇ ਬਣਾ ਕੇ ਦੇਣਾ। ਇਹ ਜ਼ਮੀਨ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮੁੱਲ ਵੇਚ ਕੇ, ਹੱਥੋਂ ਹੱਥੀ ਪੈਸੇ ਲੈ ਕੇ ਉਹਨਾਂ ਨੇ ਇੱਕ ਘਪਲਾ ਕਰਨਾ, ਜਿਹਦੇ ਨਾਲ ਦੇਸ਼ ਦੀ ਰਾਜਨੀਤੀ ਵਿੱਚ ਕਹਿੰਦੇ ਜੀ ਅਸੀਂ ਨੈਸ਼ਨਲ ਪਾਰਟੀਆਂ ਸਾਰੇ ਦੇਸ਼ ਦੀ ਰਾਜਨੀਤੀ ਵਿੱਚ ਜਾ ਕੇ ਉਹ ਖਰਚੇ ਲਈ ਪੈਸੇ ਇਕੱਠੇ ਕਰਨੇ। ਤਾਂ ਬਹੁਤ ਭਿਆਨਕ ਸਮਾਂ। ਅੱਜ ਤੁਸੀਂ ਇੱਥੇ ਬੈਠੇ, ਮੈਨੂੰ ਖੁਸ਼ੀ ਹੋਈ। ਇੱਕ ਸਾਡੇ ਦਰਮਿਆਨ ਵਿੱਚ ਪੋਲੀਟੀਕਲ ਪਾਰਟੀਆਂ ਜਾਂ ਜਿਹੜੇ ਉਹਨਾਂ ਦੇ ਇੱਥੇ ਕਰਿੰਦੇ ਕੰਮ ਕਰਦੇ ਆ, ਉਹੀ ਲੋਕਾਂ ਵਿੱਚ ਆਪਸ ਵਿੱਚ ਦਫੇੜ ਪਾਉਂਦੇ ਆ। ਅਸੀਂ ਜਦੋਂ ਕਿਸਾਨ ਜਥੇਬੰਦੀਆਂ ਵਾਲੇ ਅਸੀਂ ਇਕੱਠੇ ਬੈਠਦੇ ਹਾਂ, ਸਾਨੂੰ ਮਜ਼ਦੂਰ ਦੇ ਮਸਲੇ ਵੀ ਉਨੇ ਹੀ ਅਹਿਮ ਲੱਗਦੇ ਆ ਜਿੰਨੇ ਕਿਸਾਨ ਦੇ, ਕਿਉਂਕਿ ਸਾਡੇ ਸਾਹਮਣੇ ਕੰਮ ਕਰਨ ਵਾਲੇ ਲੋਕ ਹੈ, ਚਾਹੇ ਮਜ਼ਦੂਰੀ ਕਰਕੇ ਚਾਹੇ ਖੇਤੀ ਕਰਕੇ। ਕੰਮ ਕਰਨ ਵਾਲਾ ਹੁੰਦਾ ਹੈ, ਉਹਦੀ ਇੱਕੋ ਕੈਟੇਗਰੀ ਹੁੰਦੀ ਹੈ। ਇਸ ਲਈ ਸਮਾਂ ਇਸ ਪਾਸੇ ਨੂੰ ਜਾ ਰਿਹਾ ਹੈ ਵੀ ਜੇ ਇਕੱਠੇ ਹੋ ਕੇ ਲੜ ਲਾਂਗੇ ਤਾਂ ਬਚ ਜਾਵਾਂਗੇ, ਨਹੀਂ ਭਵਿੱਖ ਬੜਾ ਮਾੜਾ ਹੈ। ਇਹ ਤਾਂ ਅੱਜ ਇੱਕ ਗੱਲ ਹੈ ਨਾ, ਲੈਂਡ ਪੂਲਿੰਗ ਪਾਲਿਸੀ, ਇਹ ਤਾਂ ਇੱਕ ਪਾਲਿਸੀ ਹੈ, ਹਾਲੇ ਹੋਰ ਪਤਾ ਨਹੀਂ ਕੀ ਕੁਛ ਆਉਣਾ ਹੈ। ਤੇ ਸਾਡੇ ਮੰਤਰੀ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਨੇ, ਉੱਥੇ ਬੁਲਾ ਕੇ ਆਪਣੇ ਪਾਰਟੀ ਦੇ ਵਰਕਰ ਉਹਨਾਂ ਨੂੰ ਕਹੀ ਜਾਂਦੇ ਨੇ ਜਾ ਕੇ ਕਹੋ ਪਿੰਡਾਂ 'ਚ ਵੀ ਸਾਡੀ ਵੀ ਜ਼ਮੀਨ ਆਈ ਹੈ, ਉਹਨਾਂ ਦੀ ਆਈ ਕੋਈ ਨਹੀਂ, ਸਾਡੀ ਵੀ ਜ਼ਮੀਨ ਆਈ ਹੈ ਤਾਂ ਬਹੁਤ ਫਾਇਦੇਮੰਦ ਹੈ ਜੀ, ਤੁਸੀਂ ਬਹੁਤ ਅਮੀਰ ਹੋ ਜਾਓਗੇ। ਮੈਂ ਇਸੇ ਲਈ ਕੱਲ੍ਹ ਕਿਹਾ ਵੀ ਚਲੋ ਤੁਸੀਂ ਕਹਿੰਦੇ ਹੁੰਦੇ ਸੀ ਵੀ ਜਿਹੜੇ ਸਾਡੇ MLA ਨੇ ਗਰੀਬ ਘਰਾਂ ਦੇ ਮੁੰਡੇ ਹੈ, ਪਹਿਲਾਂ ਉਹਨਾਂ ਦੀ ਗਰੀਬੀ ਦੂਰ ਕਰੋ, ਉਹਨਾਂ ਦੀ ਜ਼ਮੀਨ ਲੈ ਲਓ, ਫਿਰ ਉਹਨਾਂ ਦੇ ਰਿਸ਼ਤੇਦਾਰਾਂ ਦੀ ਜ਼ਮੀਨ ਲੈ ਲਓ, ਉਹਨਾਂ ਦੀ ਗਰੀਬੀ ਦੂਰ ਕਰੋ, ਉਹਨਾਂ ਨੂੰ ਕਰੋੜਪਤੀ ਬਣਾਓ ਸਭ ਤੋਂ ਪਹਿਲਾਂ, ਉਹਦੇ ਬਾਅਦ ਫਿਰ ਦੇਖਾਂਗੇ ਵੀ ਕਿੰਨੀ ਕੁ ਲੋੜ ਹੈ। ਜਿੰਨੀ ਜ਼ਮੀਨ ਇਹਨਾਂ ਨੇ ਅੱਜ ਖੋਹਣ ਦਾ ਫੈਸਲਾ ਕੀਤਾ ਹੈ, 100 ਸਾਲ ਡਿਵੈਲਪ ਨਹੀਂ ਹੋਣੀ। ਮੋਹਾਲੀ 45 ਸਾਲ ਹੋ ਗਏ, ਹਾਲੇ ਅੱਧਾ ਖਾਲੀ ਪਿਆ।
ਜ਼ਮੀਨ ਜ਼ਰੂਰ ਖੋਹ ਲਈ। ਚੰਡੀਗੜ੍ਹ 28,170 ਏਕੜ 'ਚ ਵਸਿਆ। ਸੰਨ 55 'ਚ ਐਕਵਾਇਰ ਕੀਤੀ ਸੀ ਸਰਕਾਰ ਨੇ। ਉੱਥੇ ਪਾਣੀ ਨਹੀਂ ਸੀ ਧਰਤੀ ਹੇਠਾਂ, ਜ਼ਮੀਨ ਉਪਜਾਊ ਨਹੀਂ ਸੀ, ਉੱਥੇ ਧਰਤੀ ਦੇ ਵਿੱਚ ਰੋਡ ਸੀ। ਉੱਥੇ ਉਹਨਾਂ ਨੇ ਸ਼ਹਿਰ ਵਸਾਇਆ ਇਹ ਦੇਖ ਕੇ ਵੀ ਉਪਜਾਊ ਜ਼ਮੀਨ ਨਹੀਂ ਹੈ। ਪਰ ਅੱਜ ਜਿਹੜੀ ਜ਼ਮੀਨ ਖੋਈ ਜਾ ਰਹੀ ਹੈ, ਅਸੀਂ ਇਹ ਪੇਂਡੂ ਭਾਸ਼ਾ 'ਚ ਕਹਿੰਦੇ ਹਾਂ ਵੀ ਝੋਟੇ ਦਾ ਸਿਰ ਹੈ। ਇੰਨੀ ਉਪਜਾਊ ਜ਼ਮੀਨ, ਫਿਰ ਇਹਦਾ ਦੇਸ਼ ਦੇ ਅੰਨ ਭੰਡਾਰ 'ਤੇ ਵੀ ਅਸਰ ਪਏਗਾ। ਪੰਜਾਬ ਇੱਕੋ ਇੱਕ ਸੂਬਾ ਹੈ ਦੇਸ਼ ਦੇ ਕੁੱਲ ਰਕਬੇ ਦਾ 1.5% ਹੀ ਹੈ, ਔਰ ਅਸੀਂ ਅੱਜ ਵੀ ਦੇਸ਼ ਦੇ ਅੰਨ ਭੰਡਾਰ 'ਚ 46% ਹਿੱਸਾ ਪਾਉਂਦੇ ਹਾਂ। ਜੇ ਪੰਜਾਬ, ਇਹ ਕਹਿੰਦੇ ਨੇ ਨਾ ਚੌਲ ਬੰਦ ਕਰੋ, ਜੇ ਚੌਲ ਬੰਦ ਕਰਤੇ ਤਾਂ ਜਿਹੜੇ ਤੁਸੀਂ 5 ਕਿਲੋ ਆਟਾ ਦਾਲ ਦਿੰਦੇ ਹੋ ਉਹ ਕਿੱਥੋਂ ਦੋਗੇ? ਕਿਸੇ ਸੂਬੇ ਕੋਲ ਸਰਪਲਸ ਨਹੀਂ ਹੈ, ਸਰਪਲਸ ਸਿਰਫ ਪੰਜਾਬ ਕੋਲ ਹੈ। ਤੋ ਇਹ ਅੱਜ ਲੋਕਾਂ 'ਚ ਇੱਕ ਜਾਗਰੂਕਤਾ ਆਈ ਹੈ, ਲੋਕੀ ਇਹਨਾਂ ਦੀ ਗੱਲ ਨੂੰ ਸਮਝਣ ਲੱਗੇ, ਇਹਨਾਂ ਦੀਆਂ ਬੇਈਮਾਨੀਆਂ ਨੇ ਇਹਨਾਂ ਨੂੰ ਨੰਗੇ ਕੀਤਾ। ਤੋ ਮੈਂ ਧੰਨਵਾਦੀ ਹਾਂ ਸਰ ਤਰਸੇਮ ਜੋਧਾ ਹੋਰਾਂ ਦਾ, ਉਹਨਾਂ ਨੇ ਇੱਕ ਮੌਕਾ ਦਿੱਤਾ ਹੈ ਜਿੱਥੇ ਮਜ਼ਦੂਰ ਤੇ ਕਿਸਾਨ ਇਕੱਠੇ ਬੈਠੇ ਨੇ, ਔਰ ਇਸੇ ਤਰ੍ਹਾਂ ਵਾਹਿਗੁਰੂ ਮਿਹਰ ਕਰੇ ਸਾਨੂੰ ਸਾਰਿਆਂ ਨੂੰ ਸੁਧ ਬੁੱਧੀ ਸਮਤ ਬਖਸ਼ੇ। ਅਸੀਂ ਜੇ ਇਕੱਠੇ ਹੋ ਕੇ ਲੜਾਂਗੇ, ਆਪਣੇ ਪਿੰਡ ਬਚਾ ਲਾਂਗੇ, ਤਾਂ ਸਾਡਾ ਭਵਿੱਖ ਬਚ ਜਾਏਗਾ। ਨਹੀਂ ਤਾਂ ਜਦੋਂ ਜੇ ਸਾਰੀ ਜ਼ਮੀਨ ਉਹਨਾਂ ਨੇ ਐਕਵਾਇਰ ਕਰ ਲਈ, ਪਿੰਡਾਂ 'ਚ ਸਾਰੇ ਪਿੰਡਾਂ ਦੇ ਪਿੰਡ ਉੱਜੜ ਗਏ, ਜਾ ਕੇ ਵਸੋਗੇ ਕਿੱਥੇ? ਘਰ ਕਿੱਥੇ ਬਣਾਓਗੇ? ਰੁਜ਼ਗਾਰ ਕਿੱਥੇ ਲਓਗੇ ਨਵੇਂ ਸਿਰ 'ਤੇ? ਫਿਰ ਤੁਹਾਨੂੰ ਟੌਫੀਆਂ ਵੇਚਣ ਲਾਉਣਾ। ਤਾਂ ਮੈਂ ਧੰਨਵਾਦੀ ਹਾਂ, ਇਹਨਾਂ ਨੇ ਪਹਿਲ ਕੀਤੀ ਔਰ ਲੋੜ ਹੈ ਸਮੇਂ ਦੀ ਵੀ ਸਾਰੇ ਪੰਜਾਬ ਵਿੱਚ ਇਹ ਹੋਕਾ ਦੇ ਕੇ ਮਿਹਨਤ ਕਰਕੇ ਮਜ਼ਦੂਰ ਤੇ ਕਿਸਾਨਾਂ ਨੂੰ ਇਕੱਠੇ ਕਰਨ ਦੀ ਲੋੜ ਹੈ, ਤਾਂ ਇਹ ਲੜਾਈ ਜਿੱਤੀ ਜਾ ਸਕੂ। ਮੈਂ ਆਸ ਕਰਦਾ ਆਪਾਂ ਸਾਰੇ ਇਕੱਠੇ ਹੋ ਕੇ ਲੜਾਂਗੇ ਔਰ ਹਰ ਹਾਲਤ ਜਿੱਤਾਂਗੇ। ਇੱਕ ਬੇਨਤੀ ਹੋਰ ਕਰਦਾ, ਮੇਰਾ ਇੱਕ ਤਜਰਬਾ, ਮੈਂ ਹਰ ਜਗ੍ਹਾ ਇਹ ਗੱਲ ਕਹਿਣਾ, ਉਹੀ ਅੰਦੋਲਨ ਜਿੱਤਦਾ ਜਿਹਦੇ 'ਚ ਡਿਸਿਪਲਿਨ ਹੋਵੇ, ਉਹੀ ਅੰਦੋਲਨ ਜਿੱਤਦਾ ਜਿਹੜਾ ਸ਼ਾਂਤਮਈ ਹੋਵੇ। ਜੇ ਜੋਸ਼ ਦੇ ਨਾਲ ਹੋਸ਼ ਨਾ ਹੋਵੇ, ਇਕੱਲੇ ਜੋਸ਼ ਵਿੱਚ ਅਸੀਂ ਗਰਮੀ 'ਚ ਕੁਝ ਗਲਤੀ ਕਰ ਬੈਠੀਏ, ਤਾਂ ਸਰਕਾਰ ਜਿੱਤ ਜਾਂਦੀ ਹੈ। ਉਹਨਾਂ ਨੂੰ ਅਥਾਹ ਸ਼ਕਤੀਆਂ ਮਿਲ ਜਾਂਦੀਆਂ ਲੋਕਾਂ ਨੂੰ ਕੁੱਟਣ ਦੀਆਂ, ਲੋਕਾਂ ਨੂੰ ਖੰਡਾਉਣ ਦੀਆਂ। ਤੋ ਇਸ ਗੱਲ ਦਾ ਖਿਆਲ ਰੱਖਿਓ, ਹਾਲੇ ਤਾਂ ਸ਼ੁਰੂਆਤ ਹੈ। ਇਹਨੇ ਮੋਰਚੇ ਨੇ ਹਾਲੇ ਹੋਰ ਬੜੀ ਤੇਜ਼ੀ ਨਾਲ ਭਖਣਾ ਹੈ, ਤੇ ਜਦੋਂ ਭਖ ਗਿਆ ਫਿਰ ਜਿੰਨਾ ਇਹਨੂੰ ਸ਼ਾਂਤਮਈ ਰੱਖੋਗੇ ਉਹਨਾਂ ਸਰਕਾਰ ਦੀ ਦਫਾ ਜ਼ਿਆਦਾ ਪੱਟੀ ਜਾਊ। ਔਰ ਇਸ ਵੇਲੇ ਸਰਕਾਰ ਦੇ ਅੰਦਰ, ਉਹਨਾਂ ਦੇ ਅੰਦਰ ਇੱਕ ਹਲਚਲ ਹੈ, ਬੁਖਲਾਏ ਹੋਏ ਨੇ। ਰੋਜ਼ ਉਹ ਪ੍ਰੈਸ ਕਾਨਫਰੰਸ ਕਰਦੇ ਨੇ, ਰੋਜ਼ ਕੋਈ ਨਵੀਂ ਤੋਂ ਨਵੀਂ ਗੱਲ ਕਰਦੇ ਆ, ਪਰ ਅੰਦਰ ਉਹਦੇ ਕੀ ਹੈ ਉਹਦਾ ਜ਼ਿਕਰ ਤੱਕ ਨਹੀਂ ਕਰਦੇ। ਕਿਸੇ ਸਵਾਲ ਦਾ ਜਵਾਬ ਨਹੀਂ ਦਿੰਦੇ ਮੀਡੀਆ ਨੂੰ, ਪਾਲਿਸੀ ਦੇ ਅੰਦਰ ਕੀ ਹੈ। ਇਸ ਲਈ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਸਾਰੇ ਪੰਜਾਬ ਵਿੱਚ ਲੋਕੀ ਇਹਦੇ ਖਿਲਾਫ ਖੜੇ ਹੋ ਗਏ ਨੇ, ਸਰਕਾਰ ਦੀ ਮਜਬੂਰੀ ਹੋਏਗੀ, ਨਹੀਂ ਤਾਂ ਸਰਕਾਰ ਦਾ ਭੋਗ ਪੈ ਜਾਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।